109 ਵਿੱਚ ਫੜਦੇ ਨੇ ਤੇ ਫੜਦੇ ਰਹਿਣ, ਤੇ 751 ਜੜਦੇ ਨੇ ਤੇ ਜੜਦੇ ਰਹਿਣ, ਤੇ ਖਲਕ ਦੇ ਪੱਲੇ ਝੜਦੇ ਨੇ ਤੇ ਝੜਦੇ ਰਹਿਣ, ਤੇ ਵੇਖਣ ਵਾਲੇ ਸੜਦੇ ਨੇ ਤੇ ਸੜਦੇ ਰਹਿਣ, ਤੇ ਮੈਂ ਜੇ ਚੀਕਾਂ ਪਾਵਾਂ ਸ਼ੋਰ ਤੇ ਫਾਇਦਾ ਕੀ, ਤੇ ਪੁਲਿਸ ਨੂੰ ਆਖਾਂ ਰਿਸ਼ਵਤ ਖੋਰ ਤੇ ਫਾਇਦਾ ਕੀ। ਇਹ ਸਾਰੀ ਪ੍ਰੈਕਟਿਸ ਜਿਹੜੀ ਕਿ ਜੱਜ ਸਾਹਿਬਾਂ ਨੇ ਫੜ ਲਈ ਔਰ ਉਹਨਾਂ ਨੇ ਹੁਕਮ ਦੇ ਦਿੱਤਾ ਕਿ ਸਬ ਇੰਸਪੈਕਟਰ ਸਾਹਿਬ ਔਰ ਮੁਹੱਰਰ ਥਾਣਾ ਦੇ ਖਿਲਾਫ ਜਿਨ੍ਹਾਂ ਨੇ ਟੈਂਪਰਿੰਗ ਕੀਤੀ ਹੈ, ਰਿਕਾਰਡ 'ਚ ਰੱਦੋ ਬਦਲ ਕੀਤਾ ਹੈ, ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ। ਕਿ ਜਦੋਂ ਇਹ ਸਾਡੇ ਪੁਲਿਸ ਅਫਸਰਾਨ ਜਿਹੜੇ ਕਿ ਅੱਜ ਤਾਈਂ ਜਦੋਂ ਦਾ ਸਾਡਾ ਪਿਆਰਾ ਪਾਕਿਸਤਾਨ ਬਣਿਆ ਹੈ, ਇਹ ਮਨਸ਼ਿਆਤ ਫਰੋਸ਼ੀ ਦੇ ਉੱਤੇ ਕਾਬੂ ਨਹੀਂ ਪਾ ਸਕੇ, ਜਿਹੜੇ ਜਾ ਬਜਾ ਮੁਖਤਲਿਫ ਮੁਹੱਲਿਆਂ ਦੇ ਵਿੱਚ ਮੁਖਤਲਿਫ ਇਲਾਕਿਆਂ ਦੇ ਵਿੱਚ ਮਨਸ਼ਿਆਤ ਫਰੋਸ਼ੀ ਕਰਦੇ ਨੇ ਬਾਕਾਇਦਾ, ਜਿਨ੍ਹਾਂ ਦਾ ਪੇਸ਼ਾ ਹੈ ਨਸ਼ਾ ਆਵਰ ਚੀਜ਼ਾਂ ਵੇਚਣਾ, ਨਾਰਕੋਟੈਕਸ ਦੀ ਜਿਹੜੇ ਡੀਲਿੰਗ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਫੜਦੇ। ਜਿਸ ਵੇਲੇ ਮੀਡੀਆ ਟਾਕ ਕਰਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ ਤੇ ਆਪਣੀ ਕਾਰਵਾਈ ਪਾਉਣ ਦੇ ਵਾਸਤੇ 100 ਗ੍ਰਾਮ ਜਿਹਦੇ ਕੋਲੋਂ ਬਰਾਮਦ ਹੋਵੇ ਉਹਦੇ ਕੋਲੋਂ ਕਿਲੋਆਂ ਦੇ ਹਿਸਾਬ ਨਾਲ ਇਹ ਬਰਾਮਦ ਕਰਵਾਉਂਦੇ ਨੇ ਪ੍ਰੈਸ ਦੇ ਸਾਹਮਣੇ, ਤਾਂ ਕਿ ਅਗਲੇ ਦਿਨ ਪੁਲਿਸ ਦੀ ਬਹੁਤ ਆਲਾ ਕਾਰਕਰਦਗੀ ਅਖਬਾਰਾਤ ਦੇ ਵਿੱਚ ਛਪੇ। ਜਿੰਨੀ ਮਨਸ਼ੀਆਤ ਪਿਛਲੇ 1 ਸਾਲ ਦੇ ਵਿੱਚ ਗੁਜਰਾਂਵਾਲਾ ਪੁਲਿਸ ਨੇ ਸਿਰਫ ਜ਼ਿਲ੍ਹੇ ਗੁਜਰਾਂਵਾਲਾ ਦੇ ਵਿੱਚ ਬਰਾਮਦ ਕਰ ਲਈ ਹੈ ਮਨਸ਼ਿਆਤ ਫਰੋਸ਼ਾਂ ਕੋਲੋਂ, ਇੰਨੀ ਮਨਸ਼ਿਆਤ ਤੇ ਪਿਆਰਿਓ ਹੋਰੇ ਪਿੱਛੇ ਬਣਦੀਆਂ ਵੀ ਨੇ ਕਿ ਨਹੀਂ। ਦੌਰਾਨ ਸਮਾਤ ਅਦਾਲਤ ਦੇ ਵਿੱਚ ਮਨਸ਼ਿਆਤ ਫਰੋਸ਼ ਦਾ ਕੇਸ ਜ਼ੇਰੇ ਸਮਾਤ ਹੁੰਦਾ ਹੈ ਤੇ ਉਦੋਂ ਇਹ ਟੈਂਪਰਿੰਗ ਕਰ ਦਿੰਦੇ ਨੇ। ਜੱਜ ਸਾਹਿਬਾਂ ਨੇ ਇਸ ਸਿਲਸਿਲੇ ਦੇ ਵਿੱਚ RPO ਗੁਜਰਾਂਵਾਲਾ ਜਿਹੜੇ ਨੇ ਉਹਨਾਂ ਨੂੰ ਇੱਕ ਹੁਕਮ ਵੀ ਭਿਜਵਾਇਆ ਹੈ, ਇੱਕ ਲੈਟਰ ਜਾਰੀ ਕੀਤਾ ਹੈ ਔਰ ਉਹਨਾਂ ਨੂੰ ਕਿਹਾ ਹੈ ਕਿ ਤਮਾਮ ਥਾਣੇ ਜਿੰਨੇ ਨੇ ਬਿਲਖਸੂਸ ਜ਼ਿਲ੍ਹਾ ਗੁਜਰਾਂਵਾਲਾ ਦੇ, ਉਹਨਾਂ ਤਮਾਮ ਥਾਣਿਆਂ ਦੇ ਮਨਸ਼ਿਆਤ ਫਰੋਸ਼ੀ ਦੇ ਜਿਸ ਕਦਰ ਮੁਕੱਦਮਾਤ ਦਾ ਇੰਦਰਾਜ ਹੋਇਆ ਹੈ ਥਾਣਿਆਂ 'ਚ, ਉਹਨਾਂ ਦੇ ਰਿਕਾਰਡ ਚੈੱਕ ਕਰੋ ਤੇ ਉਹਦੇ ਬਾਰੇ ਇੱਕ ਰਿਪੋਰਟ ਸਾਨੂੰ ਵੀ ਭਿਜਵਾਓ। ਬਰਾਮਦਗੀ ਦੇ ਵੇਲੇ 2 ਕਿਲੋ 200 ਗ੍ਰਾਮ ਦੱਸੀਆਂ ਜਾਂਦੀਆਂ ਨੇ, ਤੇ ਜਦੋਂ ਦੌਰਾਨੇ ਸਮਾਤ ਕੁਛ ਚਿਰ ਲੰਘ ਜਾਂਦਾ ਹੈ ਤੇ ਫਿਰ ਉੱਥੇ ਟੈਂਪਰਿੰਗ ਕਰਕੇ ਤੇ ਰਿਕਾਰਡ 'ਚ ਰੱਦੋ ਬਦਲ ਕਰਕੇ ਜਾਂ ਉਹਨਾਂ ਦਾ ਵਜ਼ਨ, ਉਹਨਾਂ ਦੀ ਬਰਾਮਦਗੀ ਦੀ ਮਿਕਦਾਰ ਬਿਲਕੁਲ ਘਟਾ ਲਈ ਜਾਂਦੀ ਹੈ ਤੇ ਜਾਂ ਹੁੰਦਾ ਹੀ ਸਿਰੇ ਤੋਂ ਨਹੀਂ, ਗਾਇਬ ਕਰ ਦਿੱਤਾ ਜਾਂਦਾ ਹੈ ਮਾਲ ਮੁਕੱਦਮਾ, ਉਹ ਬਰਾਮਦਗੀ, ਉਹ ਸੀਲ ਬੰਦ ਲਿਫਾਫਾ ਖੋਲ੍ਹੋ ਤੇ ਵਿੱਚ ਕੱਖ ਵੀ ਨਹੀਂ ਹੁੰਦਾ। ਕਤਲੋ ਗਾਰਤਗਰੀ ਜਿਹੜੀ ਹੈ ਜਾਂ ਦੀਗਰ ਜਰਾਇਮ ਜਿਹੜੇ ਨੇ ਉਹ ਤੇ ਪੁਲਿਸ ਦੇ ਵੱਸ 'ਚ ਨਹੀਂ, ਉਹਨਾਂ ਦੀ ਰੋਕਥਾਮ। ਲੇਕਿਨ ਮਨਸ਼ਿਆਤ ਫਰੋਸ਼ੀ, ਇਸਮਤ ਫਰੋਸ਼ੀ, ਜਾ ਬਜਾ ਹੋਣ ਵਾਲੀ ਔਰ ਪਿਆਰਿਓ ਕੁਮਾਰਬਾਜ਼ੀ, ਇਹ ਤੇ ਪੁਲਿਸ ਖਤਮ ਕਰ ਸਕਦੀ ਹੈ ਅਗਰ ਚਾਹਵੇ ਤੇ। ਬਿਸਮਿल्लाहिर्रहमानिर्रहीम। प्यारे वेखन वालिओ, अस्सलामु अलैकुम वरहमतुल्लाह। साहिबो, अज एक तुहाडी दिलचस्पी दा बायस बनन वाली बड़ी मज़ेदार खबर लैके मैं तुहाडी सेवा दे विच हाजिर होया वां। होया इस तरह कि डिस्ट्रिक्ट एंड सैशन कोर्ट गुजरांवाला दे विच अज एडिशनल डिस्ट्रिक्ट एंड सैशन जज मोहतरमा शाजिया चीमा की अदालत दे विच एक मनशियात फरोशी दे मुकदमा की समात सी। प्यारिओ, फाजिल जज साहिबा ने मनशियात फरोशी दे विच मुलवस मुलजम सुलेमान उर्फ झाड़ा नूं 12 साल कैद की सज़ा सुनाई ते नाल 2.5 लाख रुपये जुर्माना भी कीता ते अदम अदायगी जुर्माना की सूरत दे विच मुलजम नूं मजीद 6 महीने कैद का हुक्म भी सुना दिता। प्यारिओ, ये ते सी
ਮੁਲਜ਼ਮ ਦੇ ਨਾਲ ਹੋਣ ਵਾਲਾ ਸਲੂਕ। ਇਸ ਸਮਾਤ ਦੇ ਦੌਰਾਨ ਫਾਜ਼ਲ ਅਦਾਲਤ ਨੇ ਮਹਿਸੂਸ ਕੀਤਾ ਕਿ ਮੁਲਜ਼ਮ ਮਨਸ਼ਿਆਤ ਫਰੋਸ਼ ਸੁਲੇਮਾਨ ਉਰਫ ਜਾਰਾ ਦਾ ਜਿਹੜਾ ਜੁਡੀਸ਼ੀਅਲ ਰਿਮਾਂਡ ਪੇਪਰ ਹੈ ਉਹਦੇ ਵਿੱਚ ਪੁਲਿਸ ਵਾਲਿਆਂ ਨੇ ਯਾਨੀ ਸਬ ਇੰਸਪੈਕਟਰ ਥਾਣੇਦਾਰ ਵੱਡਾ ਜਿਹਨੂੰ ਆਖਿਆ ਜਾਂਦਾ ਹੈ ਸਾਡੇ ਦੇਸ਼ ਪੰਜਾਬ ਦੇ ਵਿੱਚ, ਤੇ ਆਈਓ ਯਾਨੀ ਤਫਤੀਸ਼ੀ ਆਫੀਸਰ ਵੀ ਸਨ ਜਿਹੜੇ, ਤੇ ਨਾਲ ਮੁਹੱਰਰ ਥਾਣੇ ਅਰੂਪ ਦਾ ਇਹ ਮੁਕੱਦਮਾ ਸੀ। ਉਹਨਾਂ ਨੇ ਟੈਂਪਰਿੰਗ ਕੀਤੀ ਸੀ ਯਾਨੀ ਰਿਕਾਰਡ 'ਚ ਰੱਦੋ ਬਦਲ ਕੀਤਾ ਹੋਇਆ ਸੀ, ਜਿਹੜਾ ਕਿ ਫਾਜ਼ਲਾ ਜੱਜ ਸਾਹਿਬਾਂ ਨੇ ਫੜ ਲਿਆ। ਮਾਸ਼ਾ ਅੱਲਾ ਸਾਡੇ ਜਿਹੜੇ ਮੁਨਸਫੀਨ ਨੇ, ਆਦਿਲ ਜੱਜਿਸ ਸਾਡੇ, ਉਹ ਬਾਲਗ ਨਜ਼ਰ ਹੁੰਦੇ ਨੇ। ਤੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬਾ ਮੁਹਤਰਮਾ ਸ਼ਾਜ਼ੀਆ ਚੀਮਾ ਹੋਰਾਂ ਨੇ ਵੀ ਉਹ ਚੀਟਿੰਗ ਫੜ ਲਈ, ਸਬ ਇੰਸਪੈਕਟਰ ਸਾਹਿਬ ਦੀ ਤੇ ਮੁਹੱਰਰ ਸਾਹਿਬ ਦੀ। ਪਿਆਰਿਓ, ਤੁਸੀਂ ਮਜ਼ੇ ਦੀ ਗੱਲ ਵੇਖੋ ਕਿ ਜਦੋਂ ਇਹ ਸਾਡੇ ਪੁਲਿਸ ਅਫਸਰਾਨ ਜਿਹੜੇ ਕਿ ਅੱਜ ਤਾਈਂ ਜਦੋਂ ਦਾ ਸਾਡਾ ਪਿਆਰਾ ਪਾਕਿਸਤਾਨ ਬਣਿਆ ਹੈ, ਇਹ ਮਨਸ਼ਿਆਤ ਫਰੋਸ਼ੀ ਦੇ ਉੱਤੇ ਕਾਬੂ ਨਹੀਂ ਪਾ ਸਕੇ, ਲੇਕਿਨ ਜਦੋਂ ਇਹ ਕਿਸੇ ਮਨਸ਼ਿਆਤ ਫਰੋਸ਼ ਨੂੰ ਫੜਦੇ ਨੇ, ਅਸਲ ਮਨਸ਼ਿਆਤ ਫਰੋਸ਼ ਨੂੰ ਤੇ ਕਦੀ ਪੁਲਿਸ ਵਾਲਿਆਂ ਸਾਡੇ ਨੌਲੇਜ ਵਿੱਚ ਨਹੀਂ ਫੜਿਆ ਹੋਵੇ। ਇਹ ਕਿਸੇ ਗਰੀਬ ਮਾੜੇ ਮਸਕੀਨ ਨੂੰ ਜਿਹੜਾ ਇੱਕ ਅੱਧਾ ਚਰਸ ਦਾ ਸਿਗਰਟ ਪੀਂਦਾ, ਇਹਨਾਂ ਨੂੰ ਕਿਤੇ ਦਿਸ ਪੈਂਦਾ ਹੈ, ਜਾਂ ਹੈਰੋਇਨ ਦਾ ਹੀ ਕੋਈ ਇੱਕ ਅੱਧਾ ਸਿਗਰਟ ਪੀਂਦਾ, ਉਹਦੇ ਕੋਲੋਂ ਨਿਕਲ ਆਉਂਦੀ ਹੈ ਛੋਟੀ ਜਿਹੀ ਪੂੜੀ, ਉਹਨੂੰ ਫੜ ਲੈਂਦੇ ਨੇ। ਜਿਹੜੇ ਜਾ ਬਜਾ ਮੁਖਤਲਿਫ ਮੁਹੱਲਿਆਂ ਦੇ ਵਿੱਚ, ਮੁਖਤਲਿਫ ਇਲਾਕਿਆਂ ਦੇ ਵਿੱਚ ਮਨਸ਼ਿਆਤ ਫਰੋਸ਼ੀ ਕਰਦੇ ਨੇ ਬਾਕਾਇਦਾ, ਜਿਨ੍ਹਾਂ ਦਾ ਪੇਸ਼ਾ ਹੈ ਨਸ਼ਾ ਆਵਰ ਚੀਜ਼ਾਂ ਵੇਚਣਾ, ਨਾਰਕੋਟੈਕਸ ਦੀ ਜਿਹੜੇ ਡੀਲਿੰਗ ਕਰਦੇ ਨੇ, ਉਹਨਾਂ ਨੂੰ ਇਹ ਨਹੀਂ ਫੜਦੇ। ਤੇ ਜਦੋਂ ਬਹਰਹਾਲ ਕਿਸੇ ਵੀ ਬੰਦੇ ਨੂੰ ਕਿਸੇ ਇੱਕ ਅੱਧੀ ਚਰਸ ਦੀ ਵਾਰੀ ਲਾਉਣ ਵਾਲੇ, ਸਿਗਰਟ ਪੀਣ ਵਾਲੇ, ਜਿਹਦੇ ਕੋਲ ਛੋਟਾ ਜਿਹਾ 2 ਸਿਗਰਟਾਂ ਦਾ ਚਰਸ ਦਾ ਰਵਾ ਨਿਕਲ ਆਏ, ਉਹਨੂੰ ਜਦੋਂ ਇਹ ਫੜ ਲੈਂਦੇ ਨੇ ਤੇ ਜਦੋਂ ਫਿਰ ਮੀਡੀਆ ਟਾਕ ਕਰਦੇ ਨੇ, ਬੁਲਾਉਂਦੇ ਨੇ ਤੇ ਦੱਸਦੇ ਨੇ ਵੀ ਇਹਦੇ ਕੋਲੋਂ ਅਸਾਂ ਇੰਨੀ ਚਰਸ ਬਰਾਮਦ ਕੀਤੀ। ਜਿਵੇਂ ਅੱਜ ਜਿਸ ਮੁਲਜ਼ਮ ਨੂੰ ਮੁਹਤਰਮਾ ਜੱਜ ਸਾਹਿਬਾਂ ਨੇ ਸਜ਼ਾ ਸੁਣਾਈ ਏ, ਉਹਦੇ ਕੋਲੋਂ ਵੀ ਪਿਆਰਿਓ ਥਾਣਾ ਅਰੂਪ ਪੁਲਿਸ ਦੇ ਬਕੌਲ ਤੇ ਉਹਨਾਂ ਦੇ ਮੁਤਾਬਕ 2 ਕਿਲੋ ਤੇ 200 ਗ੍ਰਾਮ ਯਾਨੀ ਬੜੀ ਭਾਰੀ ਮਿਕਦਾਰ ਦੇ ਵਿੱਚ, ਬੜੇ ਜ਼ਿਆਦਾ ਵਜ਼ਨ ਦੇ ਵਿੱਚ ਚਰਸ ਇਹਨਾਂ ਬਰਾਮਦ ਕੀਤੀ। ਜਿਸ ਵੇਲੇ ਮੀਡੀਆ ਟਾਕ ਕਰਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ, ਤੇ ਆਪਣੀ ਕਾਰਵਾਈ ਪਾਉਣ ਦੇ ਵਾਸਤੇ 100 ਗ੍ਰਾਮ ਜਿਹਦੇ ਕੋਲੋਂ ਬਰਾਮਦ ਹੋਵੇ ਉਹਦੇ ਕੋਲੋਂ ਕਿਲੋਆਂ ਦੇ ਹਿਸਾਬ ਨਾਲ ਬਰਾਮਦ ਕਰਵਾਉਂਦੇ ਨੇ ਪ੍ਰੈਸ ਦੇ ਸਾਹਮਣੇ, ਤਾਂ ਕਿ ਅਗਲੇ ਦਿਨ ਪੁਲਿਸ ਦੀ ਬਹੁਤ ਆਲਾ ਕਾਰਕਰਦਗੀ ਅਖਬਾਰਾਂ ਦੇ ਵਿੱਚ ਛਪੇ, ਟੀਵੀਆਂ ਦੇ ਵਿੱਚ ਆਏ ਵੀ ਗੁਜਰਾਂਵਾਲਾ ਪੁਲਿਸ ਬੜਾ ਕੰਮ ਕਰ ਰਹੀ ਹੈ, ਬੜੇ ਮਨਸ਼ਿਆਤ ਫਰੋਸ਼ ਫੜ ਰਹੀ ਹੈ, ਬੜੀ ਭਾਰੀ ਮਿਕਦਾਰ ਦੇ ਵਿੱਚ ਮਨਸ਼ਿਆਤ ਜਿਹੜੀਆਂ ਨੇ ਉਹ ਫੜੀਆਂ ਜਾ ਰਹੀਆਂ ਨੇ, ਮਨਸ਼ਿਆਤ ਫਰੋਸ਼ ਗ੍ਰਿਫਤਾਰ ਕੀਤੇ ਜਾ ਰਹੇ ਨੇ। ਪਿਆਰਿਓ, ਅਗਰ ਇਹ ਸੱਚ ਹੋਵੇ ਤੇ ਮਨਸ਼ਿਆਤ ਫਰੋਸ਼ੀ ਮੁੱਕ ਨਾ ਜਾਵੇ। ਜਿੰਨੀ ਮਨਸ਼ਿਆਤ ਪਿਛਲੇ 1 ਸਾਲ ਦੇ ਵਿੱਚ ਗੁਜਰਾਂਵਾਲਾ ਪੁਲਿਸ ਨੇ ਸਿਰਫ ਜ਼ਿਲ੍ਹੇ ਗੁਜਰਾਂਵਾਲਾ ਦੇ ਵਿੱਚ ਬਰਾਮਦ ਕਰ ਲਈ ਹੈ ਮਨਸ਼ਿਆਤ ਫਰੋਸ਼ਾਂ ਕੋਲੋਂ, ਇੰਨੀ ਮਨਸ਼ਿਆਤ ਤੇ ਪਿਆਰਿਓ ਹੋਰੇ ਪਿੱਛੇ ਬਣਦੀਆਂ ਵੀ ਨੇ ਕਿ ਨਹੀਂ। ਲੇਕਿਨ ਅਰਜ਼ ਮੈਂ ਕਰ ਰਿਹਾ ਸਾਂ ਕਿ ਬਰਾਮਦਗੀ ਜਦੋਂ ਕਰਦੇ ਨੇ, ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ, ਜਦੋਂ ਆਪਣੀ ਕਾਰਕਰਦਗੀ ਦੱਸ ਰਹੇ ਹੁੰਦੇ ਨੇ, ਉਦੋਂ ਤੇ ਬਹੁਤ ਜ਼ਿਆਦਾ ਦੱਸਦੇ ਨੇ। ਲੇਕਿਨ ਬਕੌਲ ਮੁਹਤਰਮਾ ਜੱਜ ਸਾਹਿਬਾ ਕਿ ਪ੍ਰੈਕਟਿਸ ਵਿੱਚ ਇਹ ਆਇਆ ਕਿ ਉਹ ਜਿਸ ਵੇਲੇ ਦੌਰਾਨ ਸਮਾਤ ਅਦਾਲਤ ਦੇ ਵਿੱਚ ਮਨਸ਼ਿਆਤ ਫਰੋਸ਼ ਦਾ ਕੇਸ ਜ਼ੇਰੇ ਸਮਾਤ ਹੁੰਦਾ ਹੈ ਤੇ ਉਦੋਂ ਇਹ ਟੈਂਪਰਿੰਗ ਕਰ ਦਿੰਦੇ ਨੇ। ਜੱਜ ਸਾਹਿਬਾਂ ਨੇ ਇਸ ਸਿਲਸਿਲੇ ਦੇ ਵਿੱਚ RPO ਗੁਜਰਾਂਵਾਲਾ ਜਿਹੜੇ ਨੇ ਉਹਨਾਂ ਨੂੰ ਇੱਕ ਹੁਕਮ ਵੀ ਭਿਜਵਾਇਆ ਹੈ, ਇੱਕ ਲੈਟਰ ਜਾਰੀ ਕੀਤਾ ਹੈ।
ਔਰ ਉਹਨਾਂ ਨੂੰ ਕਿਹਾ ਹੈ ਕਿ तमाम ਥਾਣੇ ਜਿੰਨੇ ਨੇ ਬਿਲਖਸੂਸ ਜ਼ਿਲ੍ਹਾ ਗੁਜਰਾਂਵਾਲਾ ਦੇ, ਉਹਨਾਂ तमाम ਥਾਣਿਆਂ ਦੇ ਮਨਸ਼ਿਆਤ ਫਰੋਸ਼ੀ ਦੇ ਜਿਸ ਕਦਰ ਮੁਕੱਦਮਾਤ ਦਾ ਇੰਦਰਾਜ ਹੋਇਆ ਹੈ ਥਾਣਿਆਂ 'ਚ, ਉਹਨਾਂ ਦੇ ਰਿਕਾਰਡ ਚੈੱਕ ਕਰੋ ਅਤੇ ਉਹਦੇ ਬਾਰੇ ਇੱਕ ਰਿਪੋਰਟ ਸਾਨੂੰ ਵੀ ਭਿਜਵਾਓ, ਕਿਉਂਕਿ ਇਹ ਕੇਸ ਜਿਹੜਾ ਅੱਜ ਜ਼ੇਰੇ ਸਮਾਤ ਸੀ ਉਹਦੇ ਬਾਰੇ 'ਚ ਜੱਜ ਸਾਹਿਬਾਂ ਨੇ ਇਹ ਫਰਮਾਇਆ ਹੈ ਕਿ ਸਰਬਮੋਹਰ ਜਿਹੜਾ ਲਿਫਾਫਾ ਹੁੰਦਾ ਹੈ, ਯਾਨੀ ਜਿਹਦੇ ਵਿੱਚ ਮਾਲ ਮੁਕੱਦਮਾ ਬੰਦ ਕਰਕੇ ਲਿਫਾਫੇ ਦੇ ਵਿੱਚ ਪੈਕਟ ਦੇ ਵਿੱਚ ਪੈਕ ਕਰਕੇ ਤੇ ਉਹਨੂੰ ਸੀਲ ਕਰ ਦਿੱਤਾ ਜਾਂਦਾ ਹੈ। ਅਦਾਲਤ ਦੇ ਬਕੌਲ ਜਦੋਂ ਉਹਨੂੰ ਖੋਲ੍ਹਿਆ ਜਾਂਦਾ ਹੈ ਜਾਂ ਉਹਨੂੰ ਅਦਾਲਤ ਦੇ ਵਿੱਚ ਮਾਲ ਮੁਕੱਦਮਾ ਪੇਸ਼ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਮਨਸ਼ੀਆਤ ਹੁੰਦੀਆਂ ਹੀ ਨਹੀਂ, ਜਾਂ ਬਰਾਮਦਗੀ ਦੇ ਵੇਲੇ 2 ਕਿਲੋ 200 ਗ੍ਰਾਮ ਦੱਸੀਆਂ ਜਾਂਦੀਆਂ ਨੇ ਤੇ ਜਦੋਂ ਦੌਰਾਨੇ ਸਮਾਤ ਕੁਛ ਚਿਰ ਲੰਘ ਜਾਂਦਾ ਹੈ ਤੇ ਫਿਰ ਉੱਥੇ ਟੈਂਪਰਿੰਗ ਕਰਕੇ ਤੇ ਰਿਕਾਰਡ 'ਚ ਰੱਦੋ ਬਦਲ ਕਰਕੇ ਜਾਂ ਉਹਨਾਂ ਦਾ ਵਜ਼ਨ, ਉਹਨਾਂ ਦੀ ਬਰਾਮਦਗੀ ਦੀ ਮਿਕਦਾਰ ਬਿਲਕੁਲ ਘਟਾ ਲਈ ਜਾਂਦੀ ਹੈ ਤੇ ਜਾਂ ਹੁੰਦਾ ਹੀ ਸਿਰੇ ਤੋਂ ਨਹੀਂ, ਗਾਇਬ ਕਰ ਦਿੱਤਾ ਜਾਂਦਾ ਹੈ ਮਾਲ ਮੁਕੱਦਮਾ, ਉਹ ਬਰਾਮਦਗੀ। ਉਹ ਸੀਲ ਬੰਦ ਲਿਫਾਫਾ ਖੋਲ੍ਹੋ ਤੇ ਵਿੱਚ ਕੱਖ ਵੀ ਨਹੀਂ ਹੁੰਦਾ। ਇਹ ਸਾਰੀ ਪ੍ਰੈਕਟਿਸ ਮਨਸ਼ਿਆਤ ਫਰੋਸ਼ਾਂ ਕੋਲੋਂ ਜ਼ਾਹਿਰ ਹੈ ਬਹੁਤ ਸਾਰੀ ਵੱਡੀ ਰਕਮ ਲੈ ਕੇ ਤੇ ਉਹਨਾਂ ਨੂੰ ਛੇਤੀ ਪੁਲਿਸ ਹਿਰਾਸਤ ਦੇ ਵਿੱਚੋਂ ਛੁਡਾਉਣ ਦੇ ਵਾਸਤੇ ਇਹ ਸਾਰੀ ਪ੍ਰੈਕਟਿਸ ਕੀਤੀ ਜਾਂਦੀ ਹੈ, ਜਿਹੜੀ ਕਿ ਜੱਜ ਸਾਹਿਬਾਂ ਨੇ ਫੜ ਲਈ ਔਰ ਉਹਨਾਂ ਨੇ ਹੁਕਮ ਦੇ ਦਿੱਤਾ ਕਿ ਸਬ ਇੰਸਪੈਕਟਰ ਸਾਹਿਬ ਔਰ ਮੁਹੱਰਰ ਥਾਣਾ ਦੇ ਖਿਲਾਫ ਜਿਨ੍ਹਾਂ ਨੇ ਟੈਂਪਰਿੰਗ ਕੀਤੀ ਹੈ, ਰਿਕਾਰਡ 'ਚ ਰੱਦੋ ਬਦਲ ਕੀਤਾ ਹੈ, ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ। ਤੁਸੀਂ ਦੇਖੋ ਨਾ ਪਿਆਰਿਓ, ਅਸੀਂ ਆਪਣੇ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਇਹ ਅਰਜ਼ ਕਰ ਚੁੱਕੇ ਹਾਂ ਕਿ 3 ਚੀਜ਼ਾਂ ਐਸੀਆਂ ਨੇ, 3 ਜੁਰਾਇਮ ਐਸੇ ਨੇ ਜਿਨ੍ਹਾਂ ਦੇ ਬਾਰੇ ਸੀਨੀਅਰ ਪੁਲਿਸ ਆਫੀਸਰਸ ਇਹ ਫਰਮਾਉਂਦੇ ਨੇ, ਜਿਹੜੇ ਅਸਲ ਦੇ ਵਿੱਚ ਮੁਹਾਫਜ਼ ਨੇ ਸਾਡੀ ਇੱਜ਼ਤ, ਆਬਰੂ, ਕਾਨੂੰਨ, ਚਾਦਰ ਚਾਰ ਦੀਵਾਰੀ ਦੀ ਪਾਸਦਾਰੀ ਕਰਨ ਵਾਲੇ ਅਸਲ ਪੇਸ਼ਾਵਰ ਪੁਲਿਸ ਅਫਸਰਾਨ ਜਿਹੜੇ ਆਪਣੇ ਮਹਿਕਮੇ ਨਾਲ, ਆਪਣੇ ਪੇਸ਼ੇ ਨਾਲ ਮੁਖਲਸ ਨੇ। ਉਹਨਾਂ ਦਾ ਇਹ ਫਰਮਾਉਣਾ ਹੈ ਕਿ ਅਗਰ ਇਲਾਕੇ ਦਾ SHO ਨਾ ਚਾਹੇ ਤੇ ਉਹਦੇ ਇਲਾਕੇ ਦੇ ਵਿੱਚ, ਉਸ ਥਾਣੇ ਦੇ ਇਲਾਕੇ ਦੇ ਵਿੱਚ ਨਾ ਮਨਸ਼ਿਆਤ ਫਰੋਸ਼ੀ ਹੋ ਸਕਦੀ ਹੈ, ਨਾ ਕਾਬਾਖਾਨਾ ਚੱਲ ਸਕਦਾ ਹੈ ਔਰ ਨਾ ਕੁਮਾਰਬਾਜ਼ੀ ਦਾ ਕੋਈ ਅੱਡਾ ਚਲਾਇਆ ਜਾ ਸਕਦਾ ਹੈ SHO ਦੀ ਰਜ਼ਾਮੰਦੀ ਤੋਂ ਬਗੈਰ। ਜਿਸ ਥਾਣੇ ਦੇ ਇਲਾਕੇ ਦੇ ਵਿੱਚ ਵੀ ਪਿਆਰਿਓ ਜੂਆ ਹੋ ਰਿਹਾ ਹੈ, ਮਨਸ਼ਿਆਤ ਫਰੋਸ਼ੀ ਹੋ ਰਹੀ ਹੈ, ਇਸਮਤ ਫਰੋਸ਼ੀ ਦੇ ਅੱਡੇ ਕਾਇਮ ਨੇ, ਯਕੀਨ ਕਰ ਲਓ ਕਿ ਉਸ ਥਾਣੇ ਦੀ ਪੁਲਿਸ ਮੰਥਲੀਆਂ ਲੈ ਰਹੀ ਹੈ। ਹੋ ਸਕਦਾ ਹੈ ਹਫਤਾਵਾਰ ਟੁੱਕਿਆ ਹੋਵੇ, ਹੋ ਸਕਦਾ ਹੈ ਪੰਦਰਵਾੜੇ ਜਾ ਸਲਾਮ ਕਰਦੇ ਹੋਣ, ਉੱਥੋਂ ਪੈਸੇ ਲੈਂਦੇ ਹੋਣ। ਅਦਰਵਾਈਜ਼ ਪੁਲਿਸ ਅਫਸਰ ਨਾ ਚਾਹਵੇ ਤੇ ਉਹਦੇ ਇਲਾਕੇ ਦੇ ਵਿੱਚ ਕਮ ਸੇ ਕਮ ਇਹ 3 ਜੁਰਾਇਮ ਕਦੀ ਨਹੀਂ ਹੋ ਸਕਦੇ। ਸੋ ਅੱਜ ਤੁਹਾਡੀ ਸੇਵਾ ਦੇ ਵਿੱਚ ਮੈਂ ਅਰਜ਼ ਕਰ ਰਿਹਾ ਸਾਂ ਕਿ 2 ਮੁਕੱਦਮਾਤ ਪੇਸ਼ ਹੋਏ। ਦੂਜਾ ਮੁਕੱਦਮਾ ਵੀ ਮਨਸ਼ਿਆਤ ਫਰੋਸ਼ੀ ਦਾ ਸੀ ਔਰ ਉਹ ਥਾਣਾ ਇਮਨਾਬਾਦ ਦੇ ਇਲਾਕੇ ਦਾ ਸੀ। ਉੱਥੇ ਮੁਲਜ਼ਮ ਅਰਸਲਾਨ ਸੀ, ਉਹਦੇ ਕੋਲੋਂ ਵੀ ਭਾਰੀ ਮਿਕਦਾਰ ਦੇ ਵਿੱਚ ਮਨਸ਼ਿਆਤ ਫੜੀਆਂ ਗਈਆਂ। ਫਾਜ਼ਲ ਅਦਾਲਤ ਨੇ ਉਹਨੂੰ ਵੀ 10 ਸਾਲ ਕੈਦ ਦੀ ਸਜ਼ਾ ਸੁਣਾਈ ਔਰ ਜੁਰਮਾਨਾ ਵੀ 1 ਲੱਖ ਰੁਪਇਆ ਕੀਤਾ ਔਰ ਅਦਮ ਅਦਾਇਗੀ ਜੁਰਮਾਨਾ ਦੀ ਸੂਰਤ ਦੇ ਵਿੱਚ ਉਹਨੂੰ ਵੀ 1 ਸਾਲ ਮਜ਼ੀਦ ਕੈਦ ਭੁਗਤਣ ਦਾ ਹੁਕਮ ਜਾਂ ਸਜ਼ਾ ਸੁਣਾਈ। ਹੁਣ ਇਹ ਸਾਰੀ ਗੱਲ ਤੁਹਾਨੂੰ ਸੁਣਾ ਕੇ ਤੇ ਅਰਜ਼ ਤੁਹਾਡੀ ਖਿਦਮਤ ਦੇ ਵਿੱਚ ਇਹ ਕਰਨਾ ਹੈ ਤੇ ਆਪਣੇ ਹੁਕਾਮ, ਸਾਡੇ ਜਿਹੜੇ ਹੁਕਮਰਾਨ ਨੇ, ਸਾਡੀ ਮੁਹਤਰਮਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਸਾਡੇ ਵਜ਼ੀਰ ਆਜ਼ਮ ਪਾਕਿਸਤਾਨ, ਸਾਡੇ ਚੀਫ ਆਫ ਆਰਮੀ ਸਟਾਫ
ਜਿਹੜੇ ਕਿ ਸਾਨੂੰ ਯਕੀਨ ਹੈ ਅੱਲਾਹ ਪਾਕ ਦੇ ਕਰਮ ਦੇ ਨਾਲ ਕਿ ਉਹ ਬਿਲਕੁਲ ਮੁਖਲਸ ਨੇ, ਪਾਕਿਸਤਾਨ ਦੇ ਨਾਲ ਮੁਹਿੱਬੇ ਵਤਨ ਨੇ। ਉਹ ਚਾਹੁੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਨਾਰਕੋਟੈਕਸ ਜਿਹੜੀ ਹੈ ਉਹਦੀ ਟ੍ਰੈਫਿਕਿੰਗ ਨਾ ਹੋਵੇ, ਨਾ ਵਿਕੇ ਕਿਸੇ ਕਿਸਮ ਦਾ ਕੋਈ ਨਸ਼ਾ। ਪਿਆਰਿਓ, ਸਾਡੇ ਹੁਕਮਰਾਨਾਂ ਦੇ ਵੀ ਨੋਟਿਸ ਵਿੱਚ ਕਿਉਂ ਨਹੀਂ ਏਡੀ ਬਾਖਬਰ ਸਾਡੀ ਵਜ਼ੀਰ ਆਲਾ ਪੰਜਾਬ ਹੈ? ਕਿਆ ਉਹਨਾਂ ਦੇ ਨੋਟਿਸ ਵਿੱਚ ਨਹੀਂ ਕਿ ਹੁਣ ਤੇ ਆਏ ਰੋਜ਼ ਅਖਬਾਰਾਤ ਦੇ ਵਿੱਚ ਖਬਰਾਂ ਲੱਗਦੀਆਂ ਨੇ ਕਿ ਤਾਲੀਮੀ ਇਦਾਰਿਆਂ ਦੇ ਵਿੱਚ, ਕਾਲਜਿਸ ਦੇ ਵਿੱਚ ਔਰ ਲੜਕੀਆਂ ਦੇ ਤਾਲੀਮੀ ਇਦਾਰਿਆਂ ਦੇ ਵਿੱਚ ਪਿਆਰਿਓ ਮਨਸ਼ਿਆਤ ਫਰੋਸ਼ੀ ਹੋ ਰਹੀ ਹੈ। ਔਰ ਹੋ ਕਿਉਂ ਰਹੀ ਹੈ? ਇਸੇ ਵਾਸਤੇ ਕਿ ਜਿਵੇਂ ਅੱਜ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬਾ ਸ਼ਾਜ਼ੀਆ ਚੀਮਾ, ਅੱਲਾਹ ਪਾਕ ਉਹਨਾਂ ਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ, ਮੁਹਤਰਮਾ ਲੇਡੀ ਜੱਜ ਸਾਹਿਬਾ ਨੇ ਅੱਜ ਜਿਸ ਤਰ੍ਹਾਂ ਸਜ਼ਾਵਾਂ ਦਿੱਤੀਆਂ, 12 ਸਾਲ ਕੈਦ ਇੱਕ ਮਨਸ਼ਿਆਤ ਫਰੋਸ਼ ਨੂੰ, 10 ਸਾਲ ਦੂਜੇ ਨੂੰ। ਲੇਕਿਨ ਤੁਸੀਂ ਦੇਖੋ ਨਾ ਕਿ ਪੁਲਿਸ ਨੇ ਉਹਨਾਂ ਕੋਲੋਂ 2 ਕਿਲੋ ਬਰਾਮਦ ਹੋਈ ਹੈ ਤੇ ਪੈਕਟ 'ਚੋਂ ਨਿਕਲਿਆ ਹੀ ਕੱਖ ਨਹੀਂ। ਉੱਥੇ ਟੈਂਪਰ ਕਰ ਲਿਆ, ਜੁਡੀਸ਼ੀਅਲ ਰਿਮਾਂਡ ਪੇਪਰ ਦੇ ਵਿੱਚ ਰੱਦੋ ਬਦਲ ਕਰ ਛੱਡਿਆ, ਵਜ਼ਨ ਹੀ ਘੱਟ ਲਿਖ ਦਿੱਤਾ। ਜਿਸਲੇ ਫੜਦੇ ਨੇ ਤੁਹਾਨੂੰ ਦੱਸਿਆ, ਉਸ ਵੇਲੇ ਆਖਦੇ ਨੇ 10 ਕਿਲੋ ਕੱਢੀ ਇਹਦੇ ਕੋਲੋਂ, ਬਰਾਮਦ ਹੋਈ ਹੈ ਗੱਡੀ ਦੇ ਖੁਫੀਆ ਖਾਨਿਆਂ ਦੇ ਵਿੱਚੋਂ ਨਿਕਲੀ। ਉਹ 10 ਕਿਲੋ ਦੀ 10 ਗ੍ਰਾਮ ਰਹਿ ਜਾਂਦੀ ਹੈ। ਕਚਹਿਰੀ ਜਾਂਦਿਆਂ ਜਾਂਦਿਆਂ ਤੇ ਉਹ ਮੁਲਜ਼ਮ ਹੀ ਬਰੀ ਹੋ ਜਾਂਦੇ ਨੇ ਤੇ ਫਿਰ ਆ ਕੇ ਉਹ ਕੰਮ ਤੇ ਖਲੋ ਜਾਂਦੇ ਨੇ। ਫਿਰ ਮਨਸ਼ਿਆਤ ਫਰੋਸ਼ੀ ਹੁੰਦੀ ਹੈ। ਸਾਡੀ ਨਵੀਂ ਨਸਲ, ਸਾਡੀ ਅਜੋਕੀ ਪੀੜ੍ਹੀ ਤਬਾਹ ਹੁੰਦੀ ਜਾ ਰਹੀ ਔਰ ਸਾਡੀ ਜਾਨ ਮਾਲ, ਇੱਜ਼ਤ ਆਬਰੂ ਦੇ ਰਾਖੇ ਵਿੱਚ ਮੁਲਵਸ ਨੇ। ਪਿਆਰਿਓ, ਇਹ ਮੈਂ ਤੇ ਅਰਸਾ ਦਰਾਜ਼ ਤੋਂ ਰੋਂਦਾ ਪਿੱਟਦਾ ਆ ਰਿਹਾ, ਕਿਉਂਕਿ ਮੇਰੇ ਵਾਲਦੇ ਗਿਰਾਮੀ ਵੀ ਪੁਲਿਸ ਆਫੀਸਰ ਸਨ ਔਰ ਇੱਕ ਰਿਟਾਇਰਡ ਪੁਲਿਸ ਆਫੀਸਰ ਹੋਣ ਦੇ ਨਾਤੇ ਜਿੰਨੀ ਮੈਲ ਪ੍ਰੈਕਟਿਸ ਮਹਿਕਮੇ 'ਚ ਹੁੰਦੀ ਹੈ, ਚੂੰਕਿ ਉਹ ਅੱਖੀਂ ਵੇਖਦੇ ਰਹੇ ਸਨ, ਇਸ ਲਈ ਉਹ ਸਾਨੂੰ ਦੱਸਦੇ ਹੁੰਦੇ ਸਨ। ਤੇ ਅਸੀਂ ਤੇ ਅੱਗੇ ਹੀ ਰੋਂਦੇ ਰਹਿੰਦੇ ਹਾਂ ਕਿ ਖੁਦਾ ਵਾਸਤੇ ਚਲੋ ਕਤਲੋ ਗਾਰਤ ਗਰੀ ਜਿਹੜੀ ਹੈ ਜਾਂ ਦੀਗਰ ਜਰਾਇਮ ਜਿਹੜੇ ਨੇ ਉਹ ਤੇ ਪੁਲਿਸ ਦੇ ਵੱਸ 'ਚ ਨਹੀਂ, ਉਹਨਾਂ ਦੀ ਰੋਕਥਾਮ। ਲੇਕਿਨ ਮਨਸ਼ਿਆਤ ਫਰੋਸ਼ੀ, ਇਸਮਤ ਫਰੋਸ਼ੀ ਜਾ ਬਜਾ ਹੋਣ ਵਾਲੀ ਔਰ ਪਿਆਰਿਓ ਕੁਮਾਰਬਾਜ਼ੀ, ਇਹ ਤੇ ਪੁਲਿਸ ਖਤਮ ਕਰ ਸਕਦੀ ਹੈ ਅਗਰ ਚਾਹਵੇ ਤੇ। ਲੇਕਿਨ ਪੁਲਿਸ ਵਾਲੇ ਇਹ ਵੀ ਨਹੀਂ ਚਾਹੁੰਦੇ। ਤੁਸੀਂ ਦੇਖੋ ਨਾ ਕਿ ਕਿਸੇ ਦੇ ਘਰ 5 ਮੁਸੱਲਾ ਅਫਰਾਦ ਵੜ ਕੇ ਡਕੈਤੀ ਕਰਨ ਤੇ ਉਹ ਬੜਾ ਇੱਕ ਸੰਗੀਨ ਜੁਰਮ ਹੁੰਦਾ ਹੈ। ਲੇਕਿਨ ਸਾਡੇ ਪੁਲਿਸ ਵਾਲੇ 5 ਦੀ ਥਾਂ ਤੇ 3 ਮੁਸੱਲਾ ਡਾਕੂ ਲਿਖ ਦੇਣਗੇ, ਜੁਰਮ ਦੀ ਸੰਗੀਨੀ ਘਟਾ ਦੇਣਗੇ। ਤੇ ਫਾਇਦਾ ਕਿਹਨੂੰ ਹੁੰਦਾ? ਜਿਸ ਗਰੀਬ ਦਾ ਘਰ ਲੁੱਟਿਆ ਜਾਂਦਾ ਹੈ ਉਹਦੇ ਵੱਲ ਨਹੀਂ ਪੁਲਿਸ ਵਾਲੇ ਹੁੰਦੇ, ਪੁਲਿਸ ਵਾਲੇ ਡਾਕੂਆਂ ਵੱਲ ਹੁੰਦੇ ਨੇ। ਯਾਨੀ ਡਾਕੂ ਜਿਹਦੇ ਉੱਤੇ ਬੜੀ ਸੰਗੀਨ ਡਕੈਤੀ ਦੀ ਦਫਾ ਲੱਗਣੀ ਹੁੰਦੀ ਹੈ, ਉਹ ਥਾਣੇ ਦੇ ਵਿੱਚੋਂ ਹੀ ਪੁਲਿਸ ਦੀ ਮਿਹਰਬਾਨੀ ਦੇ ਨਾਲ ਉਹਦੀ ਦਫਾ ਦੀ ਸੰਗੀਨੀ ਘਟਾ ਦਿੱਤੀ ਜਾਂਦੀ ਹੈ। ਉਹਨੂੰ ਵਕੀਲ ਵੀ ਨਹੀਂ ਕਰਨਾ ਪੈਂਦਾ, ਪਹਿਲੀ ਦੂਜੀ ਤਰੀਕ ਤੇ ਫਿਰ ਡਾਕੂ ਸਾਹਿਬ ਬਾਹਰ ਆ ਜਾਂਦੇ ਨੇ, ਕਿਉਂਕਿ ਪੁਲਿਸ ਹੀ ਉਹਨਾਂ ਦੀ ਇੰਨੀ ਕੁ ਮਦਦ ਕਰ ਛੱਡਦੀ ਹੈ ਆਪਣੀ ਜਾਨ ਛਡਾਉਣ ਲਈ। ਕਿਉਂਕਿ ਜਿਸ ਥਾਣੇ ਦੇ ਇਲਾਕੇ ਦੇ ਵਿੱਚ ਵੱਡੀਆਂ ਵੱਡੀਆਂ ਡਕੈਤੀਆਂ ਹੋਣ, ਉਸ ਥਾਣੇ ਦੇ SHO ਨੂੰ, ਉਸ ਸਬ ਡਿਵੀਜ਼ਨ ਦੇ DSP ਨੂੰ, ਉਸ ਡਿਵੀਜ਼ਨ ਦੇ SP ਨੂੰ ਬਾਜ਼ਪੁਰਸ ਹੁੰਦੀ ਹੈ ਅਫਸਰਾਨ ਵੱਲੋਂ, ਤੇ ਉਹ ਆਪਣੀ ਝੁੰਡ ਛਡਾਉਣ ਲਈ ਜੁਰਮ ਦੀ ਸੰਗੀਨੀ ਘਟਾ ਦਿੰਦੇ ਨੇ। ਤੇ ਫਾਇਦਾ ਕਿਹਨੂੰ ਹੁੰਦਾ? ਮੁਜਰਮਾਨ ਨੂੰ। ਤੇ ਜੁਰਮ ਹੋਰ ਪਨਪਦਾ ਜਾ ਰਿਹਾ, ਹੋਰ ਵੱਧਦਾ ਜਾ ਰਿਹਾ। ਪਿਆਰਿਓ, ਦੇਖੋ ਨਾ ਤੁਸੀਂ, ਪੁਲਿਸ ਤਨਖਾਹ ਲੈਂਦੀ ਏ ਸਾਡੀ ਜਾਨ ਮਾਲ ਤੇ ਇੱਜ਼ਤ ਆਬਰੂ ਦੀ ਹਿਫਾਜ਼ਤ ਦੀ,
ਡਾਕੂਆਂ ਦੀ ਤੇ ਮਨਸ਼ਿਆਤ ਫਰੋਸ਼ਾਂ ਦੀ ਸਰਪ੍ਰਸਤੀ ਦੀ ਤਨਖਾਹ ਨਹੀਂ ਲੈਂਦੀ, ਲੇਕਿਨ ਸਰਪ੍ਰਸਤੀ ਉਹਨਾਂ ਦੀ ਕਰਦੀ ਹੈ ਜਿਹੜਾ ਡਕੈਤੀ 'ਚ ਲੁੱਟਿਆ ਜਾਏ, ਉਹਨੂੰ ਰਿਲੀਫ ਨਹੀਂ ਮਿਲਦੀ ਥਾਣੇ 'ਚੋਂ, ਡਾਕੂਆਂ ਨੂੰ ਮਿਲ ਜਾਂਦੀ ਹੈ। ਜਿਵੇਂ ਅੱਜ ਫਾਜ਼ਲ ਅਦਾਲਤ ਨੇ ਫਰਮਾਇਆ ਔਰ ਹੁਕਮ ਦੇ ਦਿੱਤਾ ਕਿ ਸਬ ਇੰਸਪੈਕਟਰ ਔਰ ਮੁਹर्रर ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਏ, ਇਹਨਾਂ ਟੈਂਪਰਿੰਗ ਕੀਤੀ ਹੈ ਰਿਕਾਰਡ ਦੇ ਵਿੱਚ ਔਰ ਜੁਰਮ ਦੀ ਸੰਗੀਨੀ ਘਟਾਈ ਹੈ। ਔਰ RPO ਸਾਹਿਬ ਗੁਜਰਾਂਵਾਲਾ ਦੇ ਕੋਲੋਂ ਰਿਪੋਰਟ ਤਲਬ ਕਰ ਲਈਏ ਫਾਜ਼ਲ ਅਦਾਲਤ ਨੇ ਕਿ ਪੂਰੇ ਜ਼ਿਲ੍ਹੇ ਦੇ तमाम ਥਾਣਿਆਂ ਦੇ ਜਿੰਨੇ ਮਨਸ਼ਿਆਤ ਫਰੋਸ਼ੀ ਦੇ ਮੁਕੱਦਮਾਤ ਨੇ ਉਹਨਾਂ ਬਾਬਤ ਰਿਪੋਰਟ ਦਿਓ, ਉਹਨਾਂ ਦਾ ਕੀ ਸਟੇਟਸ ਹੈ। ਤੁਸੀਂ ਦੇਖੋ ਕਿ ਇਸ ਤਰ੍ਹਾਂ ਦੀ ਪੁਲਿਸ ਜਿਸ ਮੁਲਕ ਦੇ ਵਿੱਚ ਹੋਵੇ, ਉਸ ਮੁਲਕ ਦੇ ਵਿੱਚ ਲਾ ਐਂਡ ਆਰਡਰ ਦੇ ਨਫਾਜ਼ ਦਾ ਪਿਆਰਿਓ ਕੀ ਗੁਮਾਨ ਕੀਤਾ ਜਾ ਸਕਦਾ ਹੈ, ਕੀ ਤਵੱਕੋ ਕੀਤੀ ਜਾ ਸਕਦੀ ਹੈ। ਬਾਬਾ ਜੀ ਅਬੀਰ ਅਬੂ ਜ਼ਰੀ ਹੋਰਾਂ ਦੇ 2-3 ਸ਼ੇਰ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦਿਆਂ ਹੋਇਆਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਬਾਬਾ ਜੀ ਨੇ ਲਿਖਿਆ ਸੀ ਕਿ ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ, ਤੇ ਪਿੱਛੋਂ ਕਰਦਾ ਫਿਰਾਂ ਟਕੋਰ ਤੇ ਫਾਇਦਾ ਕੀ, ਤੇ ਬੂਥੀ ਹੋ ਜਾਏ ਹੋਰ ਦੀ ਹੋਰ ਤੇ ਫਾਇਦਾ ਕੀ, ਤੇ ਝਾੜੂ ਨਾਲ ਬਣਾਵਣ ਮੋਰ ਤੇ ਫਾਇਦਾ ਕੀ, ਤੇ ਕੋਲੋਂ ਪਾਨ ਬਣਾਵਣ ਚੋਰ ਤੇ ਫਾਇਦਾ ਕੀ, ਤੇ ਫੜ ਕੇ ਅੰਦਰ ਦੇਣ ਘਸੋੜ ਤੇ ਫਾਇਦਾ ਕੀ, ਤੇ 109 ਵਿੱਚ ਫੜਦੇ ਨੇ ਤੇ ਫੜਦੇ ਰਹਿਣ, ਤੇ 751 ਜੜਦੇ ਨੇ ਤੇ ਜੜਦੇ ਰਹਿਣ, ਤੇ ਖਲਕ ਦੇ ਪੱਲੇ ਝੜਦੇ ਨੇ ਤੇ ਝੜਦੇ ਰਹਿਣ, ਤੇ ਵੇਖਣ ਵਾਲੇ ਸੜਦੇ ਨੇ ਤੇ ਸੜਦੇ ਰਹਿਣ, ਤੇ ਮੈਂ ਜੇ ਚੀਕਾਂ ਪਾਵਾਂ ਸ਼ੋਰ ਤੇ ਫਾਇਦਾ ਕੀ, ਤੇ ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ। ਪਿਆਰਿਓ, ਅਸੀਂ ਤੇ ਵਾਕਈ ਆਵਾਮ ਆ, ਮਾੜੇ ਆ, ਡਰਨੇ ਆ, ਅਸੀਂ ਤੇ ਖੁੱਲ੍ਹ ਖਿਲਾ ਕੇ ਪੁਲਿਸ ਨੂੰ ਰਿਸ਼ਵਤਖੋਰ ਨਹੀਂ ਆਖ ਸਕਦੇ। ਕੋਈ ਸ਼ੇਰੋ ਸ਼ਾਇਰੀ 'ਚ, ਕੋਈ ਮਜ਼ਾਹੀਆ ਅੰਦਾਜ਼ 'ਚ ਕੋਈ ਆਖ ਲਵੇ, ਸ਼ੁਗਲ ਮੁਗਲ 'ਚ ਤੇ ਕਹਿ ਲਵੇ, ਲੇਕਿਨ ਅੱਜ ਦੀ ਖਬਰ ਇਸ ਵਾਸਤੇ ਬੜੀ ਅਹਿਮ ਹੈ ਕਿ ਅੱਜ ਇੱਕ ਆਨਰੇਬਲ ਕੋਰਟ ਨੇ ਤਸਲੀਮ ਕੀਤਾ ਹੈ ਔਰ ਫੜਿਆ ਹੈ ਪੁਲਿਸ ਨੂੰ ਮਨਸ਼ਿਆਤ ਫਰੋਸ਼ਾਂ ਦੀ ਸਰਪ੍ਰਸਤੀ ਕਰਦਿਆਂ ਹੋਇਆਂ ਔਰ ਉਹਨਾਂ ਦੇ ਜੁਰਮ ਦੀ ਸੰਗੀਨੀ ਘਟਾਉਣ ਵਾਸਤੇ ਰਿਕਾਰਡ ਦੇ ਵਿੱਚ ਟੈਂਪਰਿੰਗ ਕਰਦਿਆਂ ਹੋਇਆਂ, ਔਰ ਹੁਕਮ ਦੇਤਾ ਇਹਨਾਂ ਪੁਲਿਸ ਵਾਲੇ ਜਿਹੜੇ ਕਿ ਮੁਲਵਸ ਨੇ ਰਿਕਾਰਡ ਦੇ ਰੱਦੋ ਬਦਲ ਦੇ ਵਿੱਚ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ। ਇਸ ਉਮੀਦ ਤੇ ਯਕੀਨ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਕਿ ਸਾਡੀ ਵਜ਼ੀਰ ਆਲਾ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਜਿਨ੍ਹਾਂ ਨੂੰ ਅਸੀਂ ਆਪਣਾ ਹਰ ਵਲੌਗ, ਹਰ ਪ੍ਰੋਗਰਾਮ ਭਿਜਵਾਉਂਦੇ ਹਾਂ ਸਪੈਸ਼ਲੀ, ਉਹ ਇਸ ਜਿਹੜਾ ਗੁਜਰਾਂਵਾਲਾ ਪੁਲਿਸ ਦੇ ਵਿੱਚ ਮਨਸ਼ਿਆਤ ਫਰੋਸ਼ੀ ਦੀ ਸਰਪ੍ਰਸਤੀ ਦਾ ਇੱਕ ਰੁਝਾਨ ਪਾਇਆ ਜਾ ਰਿਹਾ ਹੈ, ਇਹਦੇ ਤੇ ਗੌਰ ਕਰਨਗੀਆਂ ਔਰ ਮੁਹਾਸਬਾ ਕਰਨਗੀਆਂ ਕਿ ਸੂਬਾ ਪੰਜਾਬ ਦੇ ਵਿੱਚੋਂ ਮਨਸ਼ਿਆਤ ਫਰੋਸ਼ੀ ਕਿਉਂ ਨਹੀਂ ਖਤਮ ਹੋ ਰਹੀ। ਪੰਜਾਬ ਦੇ ਵਿੱਚ ਤੇ ਮਨਸ਼ਿਆਤ ਪੈਦਾ ਨਹੀਂ ਹੁੰਦੀਆਂ, ਤੇ ਤੁਸੀਂ ਦੇਖੋ ਕਿ ਦੂਰ ਦਰਾਜ਼ ਇਲਾਕਿਆਂ ਦੇ ਵਿੱਚ ਪੈਦਾ ਹੋਣ ਵਾਲੀ ਮਨਸ਼ਿਆਤ ਕਿਸ ਤਰ੍ਹਾਂ ਟਰੈਵਲ ਕਰਕੇ ਤੇ ਗੁਜਰਾਂਵਾਲੇ 'ਚ ਪਹੁੰਚ ਜਾਂਦੀਆਂ ਨੇ, ਔਰ ਗੁਜਰਾਂਵਾਲੇ ਦੇ ਜਿਸ ਮਰਜ਼ੀ ਮਹੱਲੇ ਦੇ ਵਿੱਚ ਆ ਕੇ ਮੋਹਤਰਮਾ ਵਜ਼ੀਰ ਆਲਾ ਆਪ ਵੇਖ ਲੈਣ, ਆਸਾਨੀ ਦੇ ਨਾਲ ਮਨਸ਼ਿਆਤ ਮਿਲ ਜਾਂਦੀ ਹੈ। ਤੇ ਇਹ ਕਿਸ ਤਰ੍ਹਾਂ ਖਤਮ ਹੋਵੇਗਾ ਸਿਲਸਿਲਾ? ਇਹ ਸਿਰਫ ਇਸੇ ਤਰ੍ਹਾਂ ਹੀ ਖਤਮ ਹੋ ਸਕਦਾ ਹੈ ਮਨਸ਼ਿਆਤ ਫਰੋਸ਼ੀ ਦਾ ਇਹ ਸਿਲਸਿਲਾ ਕਿ ਪੁਲਿਸ ਦਾ ਕਿਬਲਾ ਦਰੁਸਤ ਹੋਵੇ, ਪੁਲਿਸ ਆਪਣੇ ਫਰਾਇਜ਼ ਮਨਸਬੀ ਜਿਹੜੇ ਨੇ ਉਹਨਾਂ ਨੂੰ ਪਹਿਚਾਨੇ, ਔਰ ਹਾਕਮ ਆਲਾ ਪੰਜਾਬ ਵਜ਼ੀਰ ਆਲਾ ਸਾਡੀਆਂ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ, IG ਸਾਹਿਬ ਪੰਜਾਬ ਜਿਹੜੇ ਰੋਜ਼ ਉਹਨਾਂ ਦੇ ਮੁੱਢ ਬੈਠੇ ਹੁੰਦੇ ਨੇ, ਚੀਫ ਸੈਕਟਰੀ ਪੰਜਾਬ ਜਿਹੜੇ ਨੇ, ਉਹਨਾਂ ਨੂੰ ਸਪੈਸ਼ਲ ਅਹਿਕਾਮਾਤ ਜਾਰੀ ਕਰਨ ਕਿ ਨਵੀਂ ਨਸਲ ਨੂੰ
ਮਨਸ਼ਿਆਤ ਫਰੋਸ਼ੀ ਦੀ ਨਾਲ ਲਾਨਤ ਤੋਂ ਬਚਾਇਆ ਜਾਏ। ਇੱਕੋ ਇੱਕ ਪੁੱਤਰ ਜਿਹਦਾ ਨਸ਼ੇ 'ਤੇ ਲੱਗ ਜਾਏ, ਉਹਦੇ ਘਰ ਦੇ ਵਿੱਚ ਫਿਰ ਕੀ ਹੁੰਦਾ ਹੈ ਔਰ ਉਸ ਮਾਪਿਆਂ ਦੇ ਉੱਤੇ ਕੀ ਬੀਤਦੀ ਹੈ। ਕਾਸ਼ ਸਾਡੇ ਹੁਕਮਰਾਨ ਇਸ ਚੀਜ਼ ਦਾ ਇਦਰਾਕ ਕਰ ਸਕਣ। ਅੱਲਾ ਪਾਕ ਸੱਚਾ ਹੀ ਹੈ, ਇਹਨਾਂ ਨੂੰ ਇਹ ਤੌਫੀਕ ਦੇ ਕਿ ਜਿਸ ਆਵਾਮ ਦੇ ਵੋਟਾਂ ਦੇ ਨਾਲ ਇਹ ਬਰਸਰੇ ਇਕਤਦਾਰ ਆਉਂਦੇ ਨੇ, ਕੋਈ ਉਹਦਾ ਵੀ ਭਲਾ ਕਰ ਜਾਣ, ਕੋਈ ਉਹਦਾ ਵੀ ਭਲਾ ਸੋਚਣ। ਪਿਆਰਿਓ, ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ